Punjab CM Bhagwant Mann meets Home Minister Amit Shah, discusses Ajnaala incident. Centre sends 18 CRPF, RAF companies. Mann briefs Shah about circumstances leading to Ajnaala incident. 1900 personnel CRPF ਦੇ और ਉਹਨਾਂ ਦੇ ਨਾਲ ਸਪੈਸ਼ਲਾਈਜ਼ਡ ਐਂਟੀ ਰਾਇਟ ਯੂਨਿਟ ਉਹ ਡਿਸਪੈਚ ਉਹਨਾਂ ਨੇ ਫੌਰਨ ਕੀਤੇ ਨੇ। ਉਹ ਤਾਂ ਆਲਰੇਡੀ ਜਦੋਂ ਸੈਕੂਲਰ ਇੰਡੀਆ ਵੀ ਕਹਿੰਦਾ ਸੀ ਉਹ ਹਿੰਦੂ ਰਾਸ਼ਟਰ ਹੀ ਆ, ਉਹ ਸੈਕੂਲਰ ਇੰਡੀਆ ਦੇ ਥੱਲੇ ਸਿੱਖਾਂ ਨਾਲ ਕੀ ਹੋਇਆ। ਅਸੀਂ 47 'ਚ ਤੀਸਰੀ ਧਿਰ ਦੇ ਨਾਤੇ ਇੰਡੀਅਨ ਕਾਨਸਟੀਟਿਊਸ਼ਨ ਨੂੰ ਅਸੀਂ ਮੰਨਿਆ ਨਹੀਂ ਹੈ ਔਰ ਇਹਨਾਂ 75 ਸਾਲਾਂ ਦੀ ਪਰਸੀਕਿਊਸ਼ਨ ਤੋਂ ਬਾਅਦ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਹੋਇਆ ਸੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਸੋ ਵਿਊ ਪੰਜਾਬ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਪੰਜਾਬ ਵਿੱਚ 18 ਹੋਰ CRPF ਦੀਆਂ ਕੰਪਨੀਆਂ ਭੇਜੀਆਂ ਗਈਆਂ ਹਨ। ਵੱਡੇ ਪੈਮਾਨੇ ਤੇ ਸਿੱਖਾਂ ਦੀ ਫੜੋਫੜੀ ਅਤੇ ਨਸਲਕੁਸ਼ੀ ਦਾ ਦੌਰ ਜਿਹੜਾ ਸ਼ੁਰੂ ਹੋਣ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਇਹ ਇੱਕ ਹਾਲ ਦੁਹਾਈ ਪਾਉਣ ਵਾਲੀ ਗੱਲ ਹੀ ਹੁੰਦੀ ਹੈ। ਆਲਮੋਸਟ ਪਿਛਲੇ ਕਈ ਹਫ਼ਤਿਆਂ ਤੋਂ ਜੋ ਮਾਹੌਲ ਪੰਜਾਬ ਦੇ ਵਿੱਚ ਸਿਰਜਿਆ ਜਾ ਰਿਹਾ ਹੈ ਸਾਨੂੰ ਬੜਾ ਕਲੀਅਰਲੀ ਨਜ਼ਰ ਆ ਰਿਹਾ ਕਿ ਕਿਵੇਂ ਸਿਚੁਏਸ਼ਨ ਕੰਟਰਾਈਵ ਕੀਤੀ ਜਾ ਰਹੀ ਹੈ। ਬਿਲਕੁਲ ਪੰਜਾਬ ਏਜੰਸੀਆਂ ਦੇ ਹਵਾਲੇ ਹੈ। ਹਰ ਜਿਹੜੀ ਸਿਚੁਏਸ਼ਨ ਹੈ, ਹਰ ਘਟਨਾ ਹੈ, ਉਹਨੂੰ ਇੱਕ ਸਪਿਨ ਦਿੱਤੀ ਜਾਂਦੀ ਹੈ। ਅਜਨਾਲੇ ਦੀ ਘਟਨਾ ਨੂੰ ਉਹੀ ਸਪਿਨ ਇਸ ਲੈਵਲ ਤੱਕ ਦਿੱਤੀ ਗਈ ਕਿ ਸਾਰਾ ਉਹਨਾਂ ਦਾ 600 ਦੇ 600 ਚੈਨਲ, ਸੋਸ਼ਲ ਮੀਡੀਆ, ਸੈਮਾਈ ਮੀਡੀਆ ਔਰ ਬਾਹਰਲੇ ਵੀ, ਕਿਉਂਕਿ ਬਹੁਤ ਸਾਰਿਆਂ ਦੀ ਇੱਥੇ ਵੀ ਮੈਨੂੰ ਕਾਲਾਂ ਆਈਆਂ ਜਿਹੜੇ ਅਦਰਵਾਈਜ਼ ਪੰਜਾਬ ਦੇ ਮੀਡੀਆ ਨਾਲ ਨਹੀਂ ਜੁੜੇ ਹੋਏ। ਦਾ ਮਤਲਬ ਹੈ ਕਿ ਇਹਦੀ ਕਵਰੇਜ ਤਾਂ ਹਰ ਪੱਖੋਂ ਗਲੋਬਲ ਹੋਈ ਕਿਉਂਕਿ ANI ਜਿਹੜੀ ਰਾਹ ਦੀ ਨਿਊਜ਼ ਏਜੰਸੀ ਹੈ ਉਹਨੇ ਸਾਰਿਆਂ ਨੂੰ ਹਾਈਲਾਈਟ ਕੀਤਾ। ਪਰ ਇਸ ਸਾਰੇ ਚੋਂ ਜਿਹੜਾ ਇੱਕ ਆਮ ਬੰਦਾ ਜਿਹਨੂੰ ਇਹਨਾਂ ਦੀਆਂ ਸ਼ਨੈਨੀਗਨਸ ਦਾ, ਇਹਨਾਂ ਦੀਆਂ ਚਾਲਾਂ ਦਾ ਪਤਾ ਨਹੀਂ ਹੈ, ਉਹ ਇਹ ਸਮਝਦਾ ਹੈ ਕਿ ਵੀ ਇਹ ਕੋਈ ਸਿੱਖਾਂ ਨੇ ਵਧੀਕੀ ਕੀਤੀ ਹੈ ਜਾਂ ਸਿੱਖ ਬਹੁਤ ਐਗਰੈਸਿਵ। ਉਹਨਾਂ ਨੇ ਜਿਹੜੀ ਉਹਨਾਂ ਦੀ ਤੁਸੀਂ ਸ਼ਬਦਾਵਲੀ ਵੀ ਦੇਖੋਗੇ ਕਿ ਥਾਣੇ ਤੇ ਕਬਜ਼ਾ ਜੀ। अमृतपाल सिंह हजारों हथियारबंद सिखों ने बंदूकों और तलवारों भालों से थाने पर कब्जा किया, पुलिस की मारपीट, पुलिस भागने पे मजबूर, अजनाला पाकिस्तान बॉर्डर से इतनी दूर, पाकिस्तान की साजिश। हुण यही सारा नैरेटिव ये नहीं है भी एक दिन बोल के उन्होंने छड़ दिता है। ਉਹ ਰਿਪੀਟਡਲੀ ਜਿਵੇਂ ਉਹ 3 ਠੱਗ ਬਾਰ-ਬਾਰ ਜਿਹੜੇ ਨੇ ਉਹ ਉਸ ਨੂੰ ਲੇਲੇ ਨੂੰ ਕੁੱਤਾ ਕਹਿ ਕੇ ਉਹਨਾਂ ਨੇ ਉਹ ਲੇਲਾ ਉਹਦੇ ਤੋਂ ਖੋਹ ਲਿਆ ਸੀ। ਇਹ ਤਾਂ ਉਹੀ ਲੱਗੇ ਹੋਏ ਨੇ ਸਾਰੇ ਪਾਸੇ। ਔਰ ਪਹਿਲੀ ਸਟੇਜ ਤੇ ਸਾਨੂੰ ਵੀ ਲੱਗਾ ਵੀ ਚਲੋ ਪੰਜਾਬ ਦੀ ਹਕੂਮਤ ਦੀ ਅਸੀਂ ਤਾਰੀਫ ਵੀ ਕੀਤੀ ਕਿ ਉਹਨਾਂ ਨੇ ਘੱਟੋ ਘੱਟ ਜਿਹੜੀ ਇੰਟੈਂਟ ਸੀ ਕਿ ਭਾਈ ਖੂਨ ਖਰਾਬਾ ਔਰ ਉਹਦੇ ਲਈ ਵੀ 13 ਅਪ੍ਰੈਲ 1978 ਵਾਪਸ ਦੁਹਰਾਉਣ ਦੀ ਲਾਈਨ ਨਜ਼ਰ ਆ ਰਹੀ ਸੀ ਕਿ ਭਾਈ ਇਹ ਉਸ ਕਿਸਮ ਦਾ ਕਾਰਾ ਕਰ ਸਕਦੇ ਨੇ। ਪਰ ਉਹ ਵੈਦਰ ਲੋਕਲ ਪੁਲਿਸ ਆਫੀਸ਼ੀਅਲਸ ਦਾ ਰੋਲ ਹੈ ਜਾਂ ਅਪਰ ਲੈਵਲ ਤੇ। ਪਰ ਉਸ ਤੋਂ ਫੌਰਨ ਬਾਅਦ ਕਿਉਂਕਿ ਜਦੋਂ ਇਹ ਇੱਕ ਪੈਟਰੀਓਟਿਜ਼ਮ, ਮੁਲਕ ਪ੍ਰਸਤੀ ਔਰ ਦੂਸਰੇ ਪਾਸੇ ਦੇਸ਼ ਧਰੋਹੀ ਹੋਣਾ, ਇਹ ਦੋਨੋਂ ਇੰਨੇ ਆਪੋਜ਼ਿਟ ਖੈਮੇ ਤਾਂ ਹੈ ਹੀ ਨੇ। ਲੇਕਿਨ ਕੋਈ ਵੀ ਸਿਆਸੀ ਧਿਰ ਉਸ ਖਿੱਤੇ ਦੇ ਵਿੱਚ ਸਿੱਖਾਂ ਦੇ ਨਾਲ ਅਲਾਈਨ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਕਿ ਇਹਦਾ ਮਤਲਬ ਦੇਸ਼ ਧਰੋਹੀ ਹੋਣਾ ਤੇ ਮੁੱਖ ਧਾਰਾ ਹਿੰਦੂਆਂ ਚੋਂ ਜਿਹੜਾ ਅਸੀਂ ਕਾਟਾ ਪਵਾਂਗੇ। ਔਰ ਅਸੀਂ ਇਹ ਦੇਖਿਆ ਕਿ ਬੇਸ਼ੱਕ ਕੇਜਰੀਵਾਲ ਦੀ ਬਿਗਨਿੰਗ ਪਹਿਲਾਂ ਉਹ ਇੱਕ ਲੈਫਟਿਸਟ, ਫਿਰ ਥੋੜਾ ਸੈਕੂਲਰ, ਫਿਰ ਇੱਕ ਏਥੀਇਸਟ ਕਿ ਨਾਸਤਕ ਹੈ, ਫਿਰ ਉਹ ਹੌਲੀ ਹੌਲੀ ਗੁਰਦੁਆਰਿਆਂ 'ਚ ਰੋਜ਼ ਵੜਿਆ ਹੁੰਦਾ ਸੀ, ਬੰਗਲਾ ਸਾਹਿਬ ਲਾਈਨ 'ਚ ਖਲੋਤਾ ਹੁੰਦਾ ਸੀ, ਬਾਹਰ ਵੀ ਆ ਕੇ ਇੱਥੇ ਵੀ ਰਿਚਮੰਡ ਹਿੱਲ ਦੇ ਆਪ ਹੀ ਪਤਾ ਨਹੀਂ ਏਅਰਪੋਰਟ ਤੋਂ ਉਤਰਿਆ, ਗੁਰਦੁਆਰੇ ਜਾ ਕੇ ਲੰਗਰ ਛਕ ਰਿਹਾ ਜਦੋਂ ਅਮਰੀਕਾ ਆਇਆ, ਮਿਲੀਅਨਸ ਆਫ ਡਾਲਰਸ ਬਾਹਰਲੇ ਸਿੱਖਾਂ ਦੇ ਲਏ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਉਹ ਅਲਟੀਮੇਟਲੀ RSS ਦੀ ਇੱਕ ਟੀਮ ਬਣ ਕੇ ਹੀ ਐਂਡ ਹੋਇਆ। ਮੰਦਰਾਂ 'ਚ ਜਾਣਾ, ਹਨੂਮਾਨ ਚਾਲੀਸਾ ਸੁਣਾਉਣਾ, ਹਿੰਦੂ ਤੀਰਥਾਂ ਦੀ ਯਾਤਰਾ, ਸਿੱਖਾਂ ਤੋਂ ਵਿੱਥ ਜੋ ਕੁਝ ਫਿਰ ਮੁਸਲਮਾਨਾਂ ਦੇ ਨਾਲ ਜਦੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਹੋਇਆ ਉਹਨਾਂ ਬਾਰੇ ਬੋਲਣਾ ਹੀ ਨਾ। ਜੋ ਕੁਛ ਕਿਤੇ ਵੀ ਕਿਸੇ ਦੀ ਮਾਰ ਕੁਟਾਈ ਹੁੰਦੀ ਹੈ, ਕਿਸੇ ਨੂੰ ਜਿਉਂਦਾ ਸਾੜਿਆ ਜਾਂਦਾ ਹੈ ਜਾਂ ਕੋਈ ਹੁੰਦਾ ਹੈ, ਇਹ ਬਿਲਕੁਲ ਚੁੱਪ।
ਔਰ ਜੇ ਇੱਕ ਦਿੱਲੀ ਦੇ ਦਲਿਤ ਵਜ਼ੀਰ ਨੇ ਉਸ ਅੰਬੇਦਕਰ ਦੇ ਜਿਹੜੇ ਜਦੋਂ ਬੁੱਧਿਸਟ ਬਣਿਆ ਸੀ ਤੇ 18 ਕੇ 22 ਜਿਹੜੀਆਂ ਪ੍ਰਤਿਗਿਆ ਕਹਿੰਦੇ ਨੇ ਸਹੁੰ ਖਾਧੀਆਂ ਸੀ ਕਿ ਮੈਂ ਸ਼ਾਸਤਰਾਂ ਨੂੰ ਨਹੀਂ ਮੰਨਦਾ, ਵੇਦਾਂ ਨੂੰ ਨਹੀਂ ਮੰਨਦਾ, ਮੈਂ ਕਿਸੇ ਹਿੰਦੂ ਧਰਮ ਜਿਹੜਾ ਅਵਤਾਰਵਾਦ ਯਕੀਨ ਨਹੀਂ ਰੱਖਦਾ, ਔਰ ਉਹਨਾਂ ਨੇ ਉਹਨੂੰ ਰਿਜ਼ਾਈਨ ਕਰਨ ਤੇ ਮਜਬੂਰ ਕੀਤਾ। ਸੋ ਇਸ ਸਾਰੇ ਦੇ ਚੱਲਦੇ ਆ ਕੇਜਰੀਵਾਲ ਜਾਂ ਦੂਜਾ ਉਹਨੂੰ ਤਾਂ ਉਹਨਾਂ ਨੇ ਆਲਰੇਡੀ ਮਨੀਸ਼ ਸਿਸੋਡੀਆ ਔਰ ਦੂਜੇ ਕਰਪਸ਼ਨ ਕੇਸਿਸ ਦੇ ਵਿੱਚ ਜਿਹੜੇ ਨੇ ਉਹ ਹੁਣ ਅੰਦਰ ਨੇ, ਉਹਨਾਂ ਦੇ ਅਸਤੀਫੇ ਵੀ ਲੈ ਲਏ। ਹੁਣ ਇਹਨਾਂ ਹਾਲਾਤਾਂ 'ਚ ਮੈਂ ਜਦੋਂ ਇਹਦੀ ਭਗਵੰਤ ਮਾਨ ਦੀ ਸ਼ਕਲ ਦੇਖੀ, ਕੇਜਰੀਵਾਲ ਤਾਂ ਬਣਿਆ ਹੀ ਹੋਇਆ ਸੀ ਬਿਲਕੁਲ ਚੂਹਾ, ਇਹ ਚੂਹੇ ਦੀ ਵੀ ਅੱਗੋਂ ਚੂਹੀ ਬਣਿਆ ਹੋਇਆ ਨਾਲ ਖੜਾ ਸੀ ਜਦੋਂ ਇਹ ਸਾਰੀ ਘਟਨਾਕ੍ਰਮ ਤੋਂ ਬਾਅਦ ਔਰ ਮਨੀਸ਼ ਸਿਸੋਡੀਆ ਦੇ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਉਹ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਕਿਉਂਕਿ ਉਹੀ ਜਿਹੜੀ ਲਿਕਰ ਸਕੀਮ ਦੇ ਥੱਲੇ ਮਨੀਸ਼ ਸਿਸੋਡੀਆ ਕਰਪਸ਼ਨ ਔਰ ਉਹਦੇ ਦੇ ਉੱਤੇ ਜਸੂਸੀ ਦਾ ਵੀ ਪਤਾ ਨਹੀਂ ਉਹ ਕੀ ਕੇਸ ਹੈ ਉਹ ਪਾਇਆ ਹੋਇਆ, ਉਸ ਦੇ ਥੱਲੇ ਪੰਜਾਬ 'ਚ ਵੀ ਕਿਉਂਕਿ 6 ਜੇ ਰਾਜ ਸਭਾ ਦੇ ਮੈਂਬਰ ਬਣੇ ਤਾਂ 4 ਤਾਂ ਕਰੋੜਾਂ ਰੁਪਈਏ ਲੈ ਕੇ ਬਣਾਏ ਨੇ, ਉਹਨਾਂ ਦਾ ਕੋਈ ਪੰਜਾਬ ਨਾਲ ਡਾਗਾ ਦੇਗਾ ਨਹੀਂ, ਔਰ ਐਕਸਾਈਜ਼ ਪਾਲਿਸੀ ਪੰਜਾਬ 'ਚ ਵੀ ਉਹੀ ਲਾਗੂ ਕੀਤੀ ਗਈ ਜਿਹੜੀ ਉਹ ਹੈ। ਸੋ ਇਹਨਾਂ ਨੂੰ ਆਪਣਾ ਵੀ ਨਜ਼ਰ ਆ ਰਿਹਾ ਔਰ ਬੀਜੇਪੀ ਦਾ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਹੈ। ਅਸੀਂ ਦੇਖ ਰਹੇ ਹਾਂ ਕਿ ਕਿਵੇਂ ਉਹ ਇੱਕ ਜਾਂ ਦੂਜੇ ਢੰਗ ਦੇ ਨਾਲ ਕਿੱਥੇ ਇਲੈਕਸ਼ਨਾਂ ਕਿਵੇਂ ਜਿੱਤ ਰਹੀ ਹੈ, ਉਹਨੂੰ ਫਿਰ ਪ੍ਰੋਜੈਕਟ ਕਿਵੇਂ ਕੀਤਾ ਜਾ ਰਿਹਾ। ਆ ਹੁਣੇ ਹੀ 3 ਸਟੇਟਾਂ ਦੀਆਂ ਚੋਣਾਂ ਪਿਛਲੇ 24 ਘੰਟੇ ਜਿਹਦੇ ਚੋਣ ਨਤੀਜੇ ਆਏ ਨੇ, ਨਾਗਾਲੈਂਡ, ਮੇਘਾਲਿਆ ਔਰ ਤ੍ਰਿਪੁਰਾ। ਹਾਲਾਂ 7 ਦੀਆਂ 7 ਸਟੇਟਾਂ ਦੇ ਵਿੱਚ ਹੀ ਬੀਜੇਪੀ ਦੀ ਸਰਕਾਰ ਭਾਈਵਾਲ ਸੀ ਜਾਂ ਉਹਨਾਂ ਦੀ ਅਸਾਮ 'ਚ ਤਾਂ ਉਹਨਾਂ ਦੀ ਸਿੱਧੀ ਸਰਕਾਰ ਹੈ। ਲੇਕਿਨ ਹੁਣ ਇਸ ਦੇ ਵਿੱਚ ਹਾਲਾਂਕਿ ਮੇਘਾਲਿਆ ਦੇ ਵਿੱਚ ਅਨਸਰਟਨਟੀ ਹੈ, ਬੀਜੇਪੀ ਦੀਆਂ ਸੀਟਾਂ ਘਟੀਆਂ ਨੇ ਨਾ, ਲੇਕਿਨ ਤੁਸੀਂ ਦੇਖੋ ਵੀ ਪ੍ਰੋਜੈਕਸ਼ਨ ਇਹ ਹੋ ਰਹੀ ਹੈ ਮੋਦੀ ਤੋਂ ਲੈ ਕੇ ਸ਼ੁਕਰੀਆ ਸਾਨੂੰ ਵੋਟਾਂ ਦੇ ਦਿੱਤੀਆਂ, ਮਾਈਨੋਰਟੀਜ਼ ਨੇ ਆਪਣਾ ਵਿਸ਼ਵਾਸ ਬੀਜੇਪੀ 'ਚ ਜਿਤਾਇਆ, ਔਰ ਜਿੰਨੇ ਵੀ ਤੁਸੀਂ ਇੱਕ ਦੋ ਨੂੰ ਉਹਨਾਂ ਦੇ ਐਨਾਲਿਸਟ ਨੂੰ ਛੱਡ ਕੇ ਜਿਨ੍ਹਾਂ ਨੇ ਉਹਨਾਂ ਨੇ ਕਿਹਾ ਜੀ ਕਿ ਇਹ ਕਿਹੜੀ ਜਿੱਤ ਬੀਜੇਪੀ ਨੇ ਹਾਸਲ ਕੀਤੀ। ਇਹ ਠੀਕ ਹੈ ਵੀ ਉਹਨਾਂ ਨੇ 2 ਸਟੇਟਾਂ ਰਿਟੇਨ ਕੀਤੀਆਂ, ਪਰ ਇੱਕ ਜਿੱਥੇ ਇੰਡੀਪੈਂਡੈਂਟ ਹੋ ਕੇ ਲੜੇ ਉੱਥੇ ਹਾਰੇ ਨੇ, ਦੂਜਿਆਂ ਦੇ ਕੋਲ ਹੈ। ਔਰ ਲੇਕਿਨ ਗੱਲ ਤਾਂ ਪ੍ਰੈਜੈਂਟੇਸ਼ਨ ਦੀ ਹੈ ਕਿ ਪ੍ਰੋਪੇਗੈਂਡਾ ਇਸ ਢੰਗ ਨਾਲ ਹੋ ਰਿਹਾ ਹੈ, ਇੱਕ ਮਾਹੌਲ ਸਿਰਜ ਦਿੱਤਾ। ਹਾਲਾਂਕਿ ਛੋਟੀਆਂ ਸਟੇਟਾਂ ਨੇ 60 ਸੀਟਾਂ ਉਹਨਾਂ ਦੀਆਂ, ਫਿਊ ਮਿਲੀਅਨ ਪੋਪੂਲੇਸ਼ਨ। ਉਹਨਾਂ ਨੇ ਕਿਹਾ ਜੀ ਦੇਖੋ ਈਸਾਈਆਂ ਨੇ ਵੀ ਨਾਗਾਲੈਂਡ 'ਚ ਵੋਟਾਂ ਪਾਤੀਆਂ, ਦੂਜਿਆਂ ਨੇ ਵੀ। ਇਹਨਾਂ ਨੇ ਕਿਵੇਂ ਉਹਨਾਂ ਨੂੰ ਡਿਵਾਈਡ ਕੀਤਾ, ਕੋਈ ਚੱਕਮਾ ਟਰਾਈਬ ਨੂੰ ਕਰ ਲਿਆ, ਕੋਈ ਇਧਰੋਂ ਕਰ ਲਿਆ। ਸੋ ਜਦੋਂ ਤੁਸੀਂ ਸਾਰੇ ਸਿਨੇਰੀਓ ਨੂੰ ਦੇਖ ਰਹੇ ਹੋ ਕਿ ਇੱਕ ਪਾਸੇ ਇਸ ਕਿਸਮ ਦਾ ਸਾਰੀ ਜਿਹੜੀ ਹੈ ਉਹ ਚੱਲ ਰਹੀ ਹੈ ਇੰਟਰਪ੍ਰੀਟੇਸ਼ਨ, ਦੂਸਰੇ ਪਾਸੇ ਇਸ ਸਾਰੇ ਤੋਂ ਬਾਅਦ ਮੰਗ ਇਹਨਾਂ ਦੇ ਆਪ ਇੰਡੀਆ ਹੋਏ, ਦੂਜੇ ਹੋਣ। ਪੰਜਾਬ 'ਚ ਸਰਕਾਰ ਕਿੱਥੇ ਹੈ? ਬੀਜੇਪੀ ਨੇ ਗਵਰਨਰ ਰਾਜ ਹੋਣਾ ਚਾਹੀਦਾ ਹੈ, ਅਮਰਿੰਦਰ ਔਰ ਦੂਜੇ ਜਿਹੜੇ ਉਹ ਅੱਗੋਂ ਟੌਂਟ ਬਟੌਂਟ ਨੇ ਉਹਨਾਂ ਦੇ ਵੀ ਬਿਆਨਬਾਜ਼ੀ। ਸੋ ਇਹਨਾਂ ਹਾਲਾਤਾਂ 'ਚ ਭਗਵੰਤ ਮਾਨ ਜਾ ਕੇ ਅਮਿਤ ਸ਼ਾਹ ਦੇ ਦਰਬਾਰ 'ਚ ਹਾਜ਼ਰ ਹੋਇਆ ਦਿੱਲੀ 'ਚ, ਔਰ ਉਹਨੂੰ ਭਗਵੰਤ ਮਾਨ ਅਮਿਤ ਸ਼ਾਹ ਮੀਟ ਦਾ ਨਾਂ ਦਿੱਤਾ ਗਿਆ। ਔਰ ਉਸ ਮੀਟਿੰਗ ਚੋਂ ਕੀ ਨਿਕਲਿਆ ਜਿਸ ਦੀ ਤਵੱਕੋ ਸੀ, ਕਿਉਂਕਿ ਇਸ ਤੋਂ ਫੌਰਨ ਬਾਅਦ ਭਗਵੰਤ ਮਾਨ ਦਾ ਆਪਣਾ ਵੀ ਜਦੋਂ ਉਹਨੇ ਅੰਮ੍ਰਿਤਪਾਲ ਨੂੰ ਇਹਨੂੰ ਕਿਹਾ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਨੂੰ ਰੱਖਦੇ ਹਾਂ, ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਉਹ ਠੀਕ ਕਿਹਾ ਅੰਮ੍ਰਿਤਪਾਲ ਸਿੰਘ ਨੇ, ਉਹਨਾਂ ਨੇ ਕਿਹਾ ਵੀ ਜੇ ਤੋਂ ਇੰਨਾ ਹੀ ਅਦਬ ਅਦਾਬ ਸੀ ਤਾਂ ਫਿਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਉੱਤੇ ਫੁੱਲ ਬਰਸਾਣੇ ਚਾਹੀਦੇ ਸੀ ਪੁਲਿਸ ਨੂੰ। ਲਾਠੀ ਚਾਰਜ ਕਿਹਨੇ ਕੀਤਾ ਵੀ? ਲਾਠੀ ਚਾਰਜ ਪੁਲਿਸ ਨੇ, ਅਦਬ ਅਦਾਬ ਵਾਲੀ ਕਿਹੜੀ ਗੱਲ ਹੈ? ਲੇਕਿਨ ਉਹਨਾਂ ਨੇ ਉਲਝਾਉਣ ਦੀ ਕੋਸ਼ਿਸ਼, ਔਰ ਉਹਨੇ ਇਹ ਕਹਿ ਕੇ ਕਿ ਜੀ ਇਹ ਈਵਨ ਐਕਸਪਲਿਸਿਟਲੀ ਕਿਸੇ ਹੋਰ ਨੇ ਨਹੀਂ ਕਿਹਾ ਕਿ ਜੀ ਪੈਸਾ ਖਾਲਿਸਤਾਨੀਆਂ ਦੀ ਫੰਡਿੰਗ ਪੰਜਾਬ 'ਚ ਪਾਕਿਸਤਾਨੀ ਕਰਦੇ ਨੇ। ਸਪੋਰਟ ਦੀ ਗੱਲ ਤਾਂ ਭਗਵੰਤ ਮਾਨ ਤਾਂ ਉਸ ਹੱਦ ਤੱਕ ਚਲਾ ਗਿਆ ਕਿ ਜੀ ਇੱਥੇ ਫਿਊ ਲੋਕ ਨੇ, ਦੇਖੋ ਜੀ, ਔਰ ਪ੍ਰੈਸ ਕਾਨਫਰੰਸ ਵੀ ਉਹ ਕਹਿ ਰਿਹਾ ਕਿੰਨੇ ਨੇ ਜੀ, ਸੈਂਕੜਿਆਂ ਹੋਣਗੇ। ਪੰਜਾਬ ਦੀ ਆਬਾਦੀ ਤਾਂ 27 ਮਿਲੀਅਨ ਹੈ, ਔਰ ਉਹਨਾਂ ਨੇ ਕਿਹਾ ਇਹ ਉਹ ਹੈ ਜਿਨ੍ਹਾਂ ਨੂੰ ਪਾਕਿਸਤਾਨ ਤੋਂ ਪੈਸੇ ਆਉਂਦੇ ਨੇ ਔਰ ਉਹਨਾਂ ਦੀਆਂ ਹੱਟੀਆਂ ਬੰਦ ਹੋ ਜਾਣ ਜੋ ਖਾਲਿਸਤਾਨ ਦੀ ਗੱਲ ਨਾ ਕਰਨ। ਕੋਈ ਰੌਲਾ ਨਹੀਂ ਹੈ। ਲੇਕਿਨ ਹੁਣ ਤੁਸੀਂ ਜਦੋਂ ਉਸ ਦੀ ਦਿੱਲੀ ਵਿਜ਼ਿਟ ਤੋਂ ਬਾਅਦ ਇਹ ਖਬਰ ਦੇਖਦੇ ਹੋ, ਪੰਜਾਬ ਸੀਐਮ ਭਗਵੰਤ ਮਾਨ ਮੀਟਸ ਹੋਮ ਮਿਨਿਸਟਰ ਅਮਿਤ ਸ਼ਾਹ, ਡਿਸਕਸਿਸ ਅਜਨਾਲਾ ਇੰਸੀਡੈਂਟ, ਸੈਂਟਰ ਸੈਂਡਸ 18 CRPF RAF companies, ਮਾਨ ਬਰੀਫ ਸ਼ਾਹ ਅਬਾਊਟ ਸਰਕਮਸਟੈਂਸਿਸ ਲੀਡਿੰਗ ਟੂ ਅਜਨਾਲਾ ਇੰਸੀਡੈਂਟ। ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਜਨਾਲੇ 'ਚ ਕਿਸੇ ਨੇ ਕਿਸੇ ਦੇ ਕੋਈ ਵੱਟਾ ਨਹੀਂ ਮਾਰਿਆ, ਕੋਈ ਜ਼ਖਮੀ ਨਹੀਂ ਹੋਇਆ, ਪੀਸਫੁਲੀ। ਔਰ ਝੂਠਾ ਕੇਸ ਜਿਹੜਾ ਸੀ ਉਹਨਾਂ ਨੂੰ ਵਾਪਸ ਲੈਣਾ ਪਿਆ, ਮੈਜਿਸਟ੍ਰੇਟ ਨੇ ਆਰਡਰ ਕੀਤਾ। ਪਰ ਉਹਨੂੰ ਇੰਨਾ ਵੱਡਾ ਇਸ਼ੂ ਬਣਾ ਕੇ ਹੁਣ
ਕਿਉਂਕਿ ਜਦੋਂ ਤੁਸੀਂ ਇਹ ਖੌਫ ਵਾਲਾ ਮਾਹੌਲ ਬਣਾ ਦਿੰਦੇ ਹੋ, ਫਿਰ ਜੇ ਕੋਈ ਮਾੜੀ ਮੋਟੀ ਇਫ ਐਂਡ ਬਟ, ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਗਵਰਨਰ ਪ੍ਰੋਤ ਉਹਨੇ ਕਿਹਾ ਜੀ ਮੇਰਾ ਤਾਂ ਅਪਮਾਨ ਕਰਤਾ, ਟਵੀਟ ਲਿਖਤਾ ਭਗਵੰਤ ਮਾਨ ਨੇ, ਮੈਂ ਤਾਂ ਨਹੀਂ ਸੱਦਦਾ 3 ਮਾਰਚ ਨੂੰ ਜਿਹੜਾ ਬਜਟ ਸੈਸ਼ਨ। ਜੀ ਆਮ ਆਦਮੀ ਪਾਰਟੀ ਸੁਪਰੀਮ ਕੋਰਟ 'ਚ ਗਈ, ਸੁਪਰੀਮ ਕੋਰਟ ਨੇ ਕਿਹਾ ਕਿ ਵੀ ਗਵਰਨਰ ਬਾਉਂਡ ਹੈ ਅੰਡਰ ਕਨਸਟੀਟਿਊਸ਼ਨ ਟੂ ਕਾਲ, ਪਰ ਨਾਲ ਹੀ ਕਿਹਾ ਕਿ ਜੀ ਭਾਸ਼ਾ ਦਾ ਇਸਤੇਮਾਲ ਇਹ। ਸੋ ਮਤਲਬ ਇਹ ਹੈ ਵੀ ਉਹ ਤਾਂ ਵੈਸੇ ਹੀ ਕਮੇਡੀਅਨ ਕਿਸਮ ਦਾ ਸ਼ਰਾਬੀ ਬੰਦਾ, ਤਾਂ ਉਹੀ ਅੱਧਾ ਟੁੱਟਿਆ ਹੁੰਦਾ। ਕੇਜਰੀਵਾਲ ਉੱਥੇ ਫਸਿਆ ਹੋਇਆ ਬਿਲਕੁਲ ਉਹ ਚੂਹੀ ਵਾਂਗ, ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਬਈ ਅੱਗੇ ਕੀ ਕਰਨਾ। ਇਹਨਾਂ ਹਾਲਾਤਾਂ 'ਚ ਘੇਰ ਘੂਰ ਕੇ, ਕਿਉਂਕਿ ਦੋਨੋਂ ਹੀ ਆਪਸ਼ਨ, ਜੇ ਤਾਂ ਇਹਦੇ 'ਚ ਥੋੜ੍ਹੀ ਬਹੁਤ ਵੀ ਗੈਰਤ ਅਣਖ ਹੁੰਦੀ, ਫਿਰ ਜਾਂ ਈਵਨ ਕਨਸਟੀਟਿਊਸ਼ਨਲੀ ਵੀ ਉਹ ਆਪਣੀਆਂ ਪਾਵਰਸ ਨੂੰ ਐਸਰਟ ਕਰਨ ਦੀ ਗੱਲ ਹੁੰਦੀ, ਤੇ ਜਦੋਂ ਤੁਸੀਂ ਮਿੰਨਤਾਂ ਤਰਲੇ ਕਰਕੇ ਇਹ ਚੀਫ ਮਿਨਿਸਟਰੀ ਲਈ ਹੋਏ, ਨਾ ਤੁਹਾਡੇ 'ਚ ਕਾਬਲੀਅਤ ਹੈ, ਨਾ ਐਡਮਿਨਿਸਟ੍ਰੇਸ਼ਨ ਦਾ ਤਜਰਬਾ ਹੈ, ਨਾ ਤੁਹਾਡੀ ਕਮਿਟਮੈਂਟ ਹੈ। ਕਦੇ ਤੁਸੀਂ ਇਹੀ ਭਗਵੰਤ ਮਾਨ ਜਿਹੜਾ ਉਹਦੇ ਮਨਪ੍ਰੀਤ ਬਾਦਲ ਦੇ ਨਾਲ ਕਿਹੜੀ PPP ਪਾਰਟੀ ਬਣਾਈ ਸੀਗੀ ਭਗਤ ਸਿੰਘ ਦੇ ਜਾ ਕੇ, ਫਿਰ ਉਹਨੂੰ ਇਹ ਨਾ ਪਤਾ ਲੱਗਿਆ ਵੀ ਭਗਤ ਸਿੰਘ ਤੇ ਗਾਂਧੀ ਇੱਕੋ ਕਿਵੇਂ ਹੋ ਗਏ, ਚਰਖਾ ਵੀ ਜਾ ਕੇ ਚਲਾਉਣ ਲੱਗ ਗਿਆ। ਫਿਰ ਹੁਣ ਉਹਨੂੰ ਲੱਗਦਾ ਹੈ ਕਿ ਭਾਈ ਉਹ ਜਿਹੜਾ ਉਹਨੇ ਕੁਰਸੀ ਕਾਇਮ ਰੱਖਣੀ ਹੈ ਉਹ ਕੇਜਰੀਵਾਲ ਰਾਹੀਂ ਰਹੇ ਜਾਂ ਅਮਿਤ ਸ਼ਾਹ ਰਾਹੀਂ ਰਹੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੇ ਜੋ ਪੰਜਾਬ ਦਾ ਇਹ ਖਬਰ ਦਾ ਵੇਰਵਾ ਹੈ ਕਿ ਵੀ 1900 ਪਰਸਨਲ CRPF ਦੇ ਔਰ ਉਹਨਾਂ ਦੇ ਨਾਲ ਸਪੈਸ਼ਲਾਈਜ਼ਡ ਐਂਟੀ ਰਾਇਟ ਯੂਨਿਟ ਉਹ ਡਿਸਪੈਚ ਉਹਨਾਂ ਨੇ ਫੌਰਨ ਕੀਤੇ ਨੇ, ਔਰ ਇਹ ਉਹਨਾਂ ਨੇ ਲਾਅ ਐਂਡ ਆਰਡਰ ਸਿਚੁਏਸ਼ਨ ਡਿਸਕਸ ਕੀਤੀ ਔਰ ਔਰ ਇਹਦੇ ਨਾਲ ਰਿਲੇਟਡ ਕਿੰਨੀਆਂ ਹੀ ਸਟੋਰੀਜ਼ ਤੁਸੀਂ ਮੀਡੀਆ 'ਚ ਦੇਖ ਸਕਦੇ ਹੋ ਜਿਹੜੀਆਂ ਖੌਫ ਪੈਦਾ ਕਰਨ ਵਾਲੀਆਂ ਨੇ। ਸੈਂਟਰ ਸਟੇਟ ਰਾਈਵਲਰੀ ਫਿਊਲਿੰਗ chaos in Punjab. The center may pretend that law and order is a state subject and consequently it is the APP government that needs to act, but this is half truth. Crucially, BJP's broad Hindutva project creates a reflexive justification for Khalistani separatism. If the demand for a Hindu India is legitimate, so must be the demand for a Sikh Khalistan. ਇਹ ਕਹਾਣੀਆਂ ਬਣਾ ਰਹੇ ਨੇ ਕਿਉਂਕਿ ਉਹ ਇਹਨੂੰ ਈਵਨ ਖਾਲਿਸਤਾਨ ਦੀ ਮੂਵਮੈਂਟ ਦੀ ਓਰੀਜਨੈਲਿਟੀ ਨੂੰ ਡਿਸਟਰੋਏ ਕਰਕੇ ਕਹਿਣਾ ਚਾਹੁੰਦੇ ਨੇ। ਜਿਵੇਂ ਈਵਨ ਸਤਪਾਲ ਮਲਕ ਨੇ ਵੀ ਕਿਹਾ ਕਿ ਜੇ ਹਿੰਦੂ ਰਾਸ਼ਟਰ ਕਿਹਾ ਜਾ ਸਕਦਾ ਤੇ ਖਾਲਿਸਤਾਨ ਕਿਉਂ ਨਹੀਂ ਕਿਹਾ ਜਾ ਸਕਦਾ, ਪਰ ਇਹ ਬੜਾ ਥੋਥਾ ਹੈ ਜਿਹੜਾ ਆਰਗੂਮੈਂਟ ਹੈ। ਉਹ ਹਿੰਦੂ ਰਾਸ਼ਟਰ ਕਹਿਣ ਨਾ ਕਹਿਣ, ਉਹ ਤਾਂ ਆਲਰੇਡੀ ਜਦੋਂ ਸੈਕੂਲਰ ਇੰਡੀਆ ਵੀ ਕਹਿੰਦਾ ਸੀ ਉਹ ਹਿੰਦੂ ਰਾਸ਼ਟਰ ਹੀ ਆ, ਉਹ ਸੈਕੂਲਰ ਇੰਡੀਆ ਦੇ ਥੱਲੇ ਸਿੱਖਾਂ ਨਾਲ ਕੀ ਹੋਇਆ। ਸਾਡਾ ਖਾਲਿਸਤਾਨ ਦਾ ਕਲੇਮ ਅਸੀਂ 47 'ਚ ਤੀਸਰੀ ਧਿਰ ਦੇ ਨਾਤੇ ਇੰਡੀਅਨ ਕਨਸਟੀਟਿਊਸ਼ਨ ਨੂੰ ਅਸੀਂ ਮੰਨਿਆ ਨਹੀਂ ਹੈ, ਔਰ ਇਹਨਾਂ 75 ਸਾਲਾਂ ਦੀ ਪਰਸੀਕਿਊਸ਼ਨ ਤੋਂ ਬਾਅਦ ਜਿਹੜਾ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਹੋਇਆ। ਸਾਨੂੰ ਨਹੀਂ ਫਰਕ ਪੈਂਦਾ ਉੱਥੇ ਗਵਰਨਮੈਂਟ ਕਿਹਦੀ ਬਣਦੀ ਹੈ, ਉਹ ਬੱਕਰੀ ਨੂੰ ਨੈਸ਼ਨਲ ਪਸ਼ੂ ਐਲਾਨਣਗੇ ਕਿ ਗਾਂ ਨੂੰ ਐਲਾਨਣਗੇ ਕਿ ਉਹ ਜੋ ਮਰਜ਼ੀ ਕਰਨ, ਜਮਨਾ ਪਾਰ ਉਹਨਾਂ ਦਾ। ਸਾਡੀ ਹੋਂਦ ਪੰਜਾਬ ਦੇ ਨਾਲ ਜੁੜੀ ਹੋਈ ਹੈ, ਔਰ ਇਹ ਇਸੇ ਤਰ੍ਹਾਂ ਨਾਲ ਦੀ ਨਾਲ ਉਹਨਾਂ ਦੀਆਂ ਸਟੋਰੀਜ਼ ਵੈਰੀ ਸੀਰੀਅਸ ਸੈਂਟਰਲ ਸਿਕਿਉਰਿਟੀ ਏਜੰਸੀਜ਼ ਔਨ ਅੰਮ੍ਰਿਤਪਾਲ ਸਿੰਘ's ਐਕਟੀਵਿਟੀਜ਼, ਪੂਰੀਆਂ ਖਬਰਾਂ ਉਹਨਾਂ ਨੇ ਬਣਾਈਆਂ ਹੋਈਆਂ ਕਿ ਭਾਈ ਇੰਨੀਆਂ ਕਿੱਥੋਂ ਆ ਗਈਆਂ, AK-47 ਕਿੱਥੋਂ ਆ ਗਈਆਂ, ਮਰਸੀਡੀਜ਼ ਗੱਡੀ ਕਿੱਥੋਂ ਆ ਗਈ, ਇਹ ਇੰਨਾ ਪੈਸਾ ਕਿੱਥੋਂ ਆ ਰਿਹਾ, ਕੌਣ ਇਹ ਪੈਸਾ ਦੇ ਰਿਹਾ। ਔਰ ਇਸ ਦੇ ਉੱਤੇ ਮੈਂ ਈਵਨ ਗੁਰਪ੍ਰੀਤ ਸਿੰਘ ਜਰਨਲਿਸਟ ਨੇ ਸਰੀ ਬੇਸਡ, ਔਰ ਉਹਨਾਂ ਨੇ ਪੰਜਾਬੀ 'ਚ ਕਮੈਂਟ ਭੇਜ ਕੇ ਮੈਨੂੰ ਪੁੱਛਿਆ ਵੀ ਕਿ ਐਨੀ ਥਾਟਸ, ਔਰ ਉਹਦੇ 'ਚ ਉਹਨਾਂ ਨੇ ਇੱਕ ਜਿਹੜੀ ਮੈਂ ਸਮਝਦਾ ਵੀ ਪੀਸ ਆਫ ਐਡਵਾਈਸ ਹੈ ਆਪਣੀਆਂ ਉਹਨਾਂ ਧਿਰਾਂ ਦੇ ਲਈ ਵੀ ਜਿਹੜੀਆਂ ਖਾਮਖਾ ਜਾਣੇ ਅਣਜਾਣੇ 'ਚ ਦੁਸ਼ਮਣ ਦੇ ਹੱਥਾਂ 'ਚ ਖੇਡ ਰਹੀਆਂ ਨੇ। ਉਹਨਾਂ ਨੇ ਕਿਹਾ ਮੈਂ ਇੱਕ ਲਵਿਆ ਹਾਂ, ਅਰਜਨ ਨਹੀਂ। ਇਹ ਇੱਕ ਹੁਣ ਸਟੋਰੀ ਹੈ ਕਿ ਕਿਵੇਂ ਇੱਕ ਆਦੀਵਾਸੀ ਦਲਿਤ ਬੱਚਾ ਇੱਕ ਲਵਿਆ ਜਿਸ ਨੂੰ ਜਿਹੜਾ ਜਿਹਨੇ ਦਰੋਣਾਚਾਰੀਆ ਦਾ ਬੁੱਤ ਬਣਾ ਕੇ ਪ੍ਰੈਕਟਿਸ ਕਰ ਰਿਹਾ ਸੀ, ਔਰ ਜਦੋਂ ਦਰੋਣਾਚਾਰੀਆ ਨੂੰ ਪਤਾ ਇੱਕ ਕਹਾਣੀ ਹੈ ਕਿ ਵੀ ਕਿਵੇਂ ਉਹ ਤੀਰ ਅੰਦਾਜ਼ ਸੀ ਕਮਾਲ ਦਾ, ਔਰ ਦਰੋਣਾਚਾਰੀਆ ਨੂੰ ਲੱਗਾ ਵੀ ਇਹ ਤਾਂ ਜਿਹਨੂੰ ਮੈਂ ਟ੍ਰੇਨਡ ਕੀਤਾ ਅਰਜਨ, ਇਹ ਤਾਂ ਉਸ ਨੂੰ ਵੀ ਬੀਟ ਕਰਨ ਵਾਲਾ ਹੈ। ਤੇ ਉਹ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਗੁਰੂ ਤਾਂ ਧਾਰ ਲਿਆ ਬਣਾ ਕੇ ਮੇਰੀ ਪ੍ਰਤਿਮਾ, ਮੇਰੀ ਮੂਰਤੀ, ਪਰ ਤੂੰ ਗੁਰੂ ਦਕਸ਼ਣਾ ਤਾਂ ਦਿੱਤੀ ਨਹੀਂ। ਇਹ ਹੁਣ ਤੁਸੀਂ ਬ੍ਰਾਹਮਣ ਦੀ ਚਲਾਕੀ ਦੇਖੋ। ਉਹਨੇ ਕਿਹਾ ਜੀ ਬਿਲਕੁਲ ਗੁਰੂ ਜੀ, ਉਹ ਗੋਡਿਆਂ ਪਰਨੇ ਹੋਏ, ਦੱਸੋ ਗੁਰੂ ਦਕਸ਼ਣਾ। ਉਹ ਕਹਿੰਦਾ ਵੀ ਮੈਨੂੰ ਆਪਣੇ ਸੱਜੇ ਹੱਥ ਦਾ ਅੰਗੂਠਾ ਦੇ ਦੇ। ਉਹਨੇ ਮਾਰਿਆ, ਚਾਕੂ ਕੱਢ ਕੇ ਉਹਨੂੰ ਦੇ ਦਿੱਤਾ। ਹੁਣ ਕਿਉਂਕਿ ਅੰਗੂਠਾ ਲੈਣ ਦਾ ਮਤਲਬ ਸੀ ਉਹ ਤੀਰ ਨਹੀਂ ਸੀ ਚਲਾ ਸਕਦਾ। ਇਹ ਬ੍ਰਾਹਮਣ ਮਾਈਂਡ ਹੈ। ਸੋ ਇਹ ਗੁਰਪ੍ਰੀਤ ਸਿੰਘ ਕਹਿੰਦੇ ਨੇ ਮੈਂ ਇੱਕ ਲਵਿਆ ਹਾਂ, ਅਰਜਨ ਨਹੀਂ।
ਅਨੁਭਵ 'ਚੋਂ ਸਾਫ਼ ਵੇਖ ਸਕਦਾ ਹਾਂ ਕਿ ਕੌਣ ਹੈ ਮੇਰਾ ਅਸਲ ਦੁਸ਼ਮਣ। ਮੇਰੀ ਨਜ਼ਰ ਪਰਖ ਸਕਦੀ ਹੈ ਮੱਛੀ ਦੀ ਅੱਖ ਅਤੇ ਭਰਾਵਾਂ ਵਿਚਲੇ ਅੰਤਰ ਨੂੰ। ਹੁਣ ਇਹ ਵੀ ਇੱਕ ਕਹਾਣੀ ਹੈ ਕਿ ਜਦੋਂ ਸਵੰਬਰ ਸੀ ਦ੍ਰੋਪਦੀ ਦਾ ਔਰ ਜਿਹੜਾ ਉਹ ਤੀਰ ਅੰਦਾਜ਼ੀ ਪਰਖੀ ਜਾਣੀ ਸੀ ਕਿ ਵੀ ਉੱਤੇ ਮੱਛੀ ਬੰਨੀ ਹੋਈ ਹੈ, ਉਹਦਾ ਅਕਸ ਥੱਲੇ ਪੈ ਰਿਹਾ ਹੈ ਤੇ ਉਹਨੂੰ ਜਿਹੜਾ ਮੱਛੀ ਦੀ ਅੱਖ 'ਚ ਤੀਰ ਮਾਰੇ ਤੇ ਉਹਨੂੰ ਜਿਹੜਾ ਉਹਨੂੰ ਸਿਰਫ ਅਰਜਨ ਨੂੰ ਮੱਛੀ ਦੀ ਅੱਖ ਹੀ ਨਜ਼ਰ ਆਉਂਦੀ ਸੀ ਔਰ ਉਹਨੇ ਉਹ ਸਵੰਬਰ ਜਿੱਤਿਆ। ਇਹ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਕੀਪ ਦਾ ਆਈਜ਼ ਫੋਕਸਡ ਔਨ ਯੋਰ ਗੋਲ, ਇਸ ਨੂੰ ਮੱਛੀ ਦੀ ਅੱਖ 'ਚ ਤੀਰ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ। ਮੇਰੀ ਨਜ਼ਰ ਪਰਖ ਸਕਦੀ ਹੈ ਮੱਛੀ ਦੀ ਅੱਖ ਅਤੇ ਭਰਾਵਾਂ ਵਿਚਲੇ ਅੰਤਰ ਨੂੰ। ਕੋਈ ਰਥਵਾਨ ਜਾਂ ਨਾਰਾਇਣ ਨਹੀਂ ਚਾਹੀਦਾ ਮੈਨੂੰ ਮਾਰਗਦਰਸ਼ਨ ਲਈ, ਕਿਉਂਕਿ ਅਰਜਨ ਦਾ ਰਥਵਾਨ ਕ੍ਰਿਸ਼ਨ ਹੈ ਮਹਾਭਾਰਤ ਦੇ। ਉਹਨਾਂ ਨੇ ਸਿੰਬੋਲਿਜ਼ਮ ਯੂਜ਼ ਕਿ ਮੈਨੂੰ ਕੋਈ ਰਥਵਾਨ ਨਹੀਂ ਚਾਹੀਦਾ। ਅਰਜਨ ਨੂੰ ਜਿਹੜਾ ਉਹ ਗਾਈਡ ਕਰ ਰਿਹਾ ਸੀ ਕ੍ਰਿਸ਼ਨ। ਮੇਰੇ ਤੀਰਾਂ ਦਾ ਨਿਸ਼ਾਨਾ ਉਹ ਨਹੀਂ ਜੋ ਕੋਈ ਮੁੱਖ ਧਾਰਾ ਤੈਅ ਕਰੂ। ਉਹ ਨਿਕਲ ਚੁੱਕੇ ਹਨ ਪੱਥੇ ਚੋਂ ਆਪਣੀ ਸਹੀ ਮੰਜ਼ਲ ਵੱਲ। ਹਾੜਾ ਤੁਸੀਂ ਵੀ ਚੁੱਕ ਲਵੋ ਸ਼ਮਸ਼ੀਰਾਂ ਉਸ ਸਾਂਝੇ ਸ਼ਰੀਕ ਦੇ ਉਲਟ। ਬਹੁਤ ਗਵਾ ਚੁੱਕੇ ਹਾਂ ਆਪਸੀ ਖਾਨਾ ਜੰਗੀ ਵਿੱਚ। ਬੜੀ ਸਾਹਿਤਕ ਹਿਸਟਰੀ ਰਿਚ ਜਿਹੜੇ ਪਰੰਪਰਾ ਦੇ ਚੋਂ ਜਿਹੜਾ ਮੈਟਾਫਰ ਇਸਤੇਮਾਲ ਕਰਕੇ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਸਾਂਝਾ ਸ਼ਰੀਕ ਹੈ, ਇਕੱਠੇ ਹੋਈਏ ਔਰ ਅਸੀਂ ਆਪਸੀ ਖਾਨਾ ਜੰਗੀ 'ਚ ਬਹੁਤ ਕੁਝ ਖਵਾਇਆ ਔਰ ਹੁਣ ਸਾਨੂੰ ਜਿਹੜਾ ਉਸ ਨੂੰ ਸਮਝਣਾ ਹੋਏਗਾ ਦੁਸ਼ਮਣ ਨੂੰ ਔਰ ਆਪਣੇ ਨਿਸ਼ਾਨੇ ਨੂੰ। ਸੋ ਅਸੀਂ ਵੀਰ ਗੁਰਪ੍ਰੀਤ ਸਿੰਘ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ ਕਿ ਉਹ ਸਾਡੀ ਰਾਏ ਦੀ ਕਦਰਦਾਨੀ ਕਰਦੇ ਨੇ। ਬਿਲਕੁਲ, ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।